उन्होंने कहा जी ठीक है ये तुसी क्रिमिनल लॉ ते न्यायिक संहिता के थले लियांदा है, पर ये जड़ियां तुहाडियां 3 किलिंग एजेंसीज ने सो कॉल्ड इन्वेस्टिगेटिव जिहदे NSA है, तुहाडा IB है और तुहाडी रॉ है, जिन्हां दे कोल अनअकाउंटेड मनी है, इन्हां नूं पार्लीमेंट के परव्यू के थले लियांदा जाए ताकि ये आंसरेबल होण। भाई इन्हां ने किवें दीप सिद्धू नूं मारिया, किवें मूसेवाला उहदा मर्डर किया, रिपदमन सिंह मलक दा किया, डॉक्टर हरप्रीत सिंह हैप्पी दा किया, अवतार सिंह खंडे दा, परमजीत सिंह पंजवड़ दा, हरदीप सिंह निज्जर दा अमरीका च करन जा रहे सी। ज्यों ही ये किया उत्थे तो खलबली मच गई। स्पीकर भी कह रहा है कि जी ये 3 कानूनों की गल हो रही है, सिर्फ इस ते बोलो। जी मैं कानूनों की गल कर रहा, क्योंकि सारे जड़े ने ये तुहाडियां तीनों ही एजेंसियां इहदे च इनवॉल्व ने और इन्हां नूं कौन आंसरेबल बनाएगा, क्योंकि वो सीधियां जवाबदेह ने प्राइम मिनिस्टर नूं। ते जे इस किस्म का हो रहा फिर प्राइम मिनिस्टर इस दे उत्ते गल करे। These are criminal acts. And National Security Advisor of USA has come here. Why are you running away? ਤੁਸੀਂ ਭੱਜ ਕਿਉਂ ਰਹੇ ਹੋ ਉੱਥੋਂ? ਜੇ ਇਸ਼ੂ ਨਹੀਂ ਸੀ ਕਿਉਂ ਆਇਆ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਕਿਉਂ ਆਇਆ FBI ਦਾ ਚੀਫ? दर्शकों ब्रेक तो बाद तुहाडा सब दा भरपूर स्वागत है। सो इस गलबात करन जा रहे हैं कि मोदी सरकार वालों 150 के लगभग विरोधी धिर के जिहड़े MPs नूं सस्पेंड करन तो बाद पार्लीमेंट में बड़ी तेजी नाल 3 क्रिमिनल लॉ जिहड़े पास करवाए गए। और इस मौके पार्लीमेंट में बोलदे श्रोमणी अकाली दल अमृतसर के प्रधान ਅਤੇ संगरूर तो मैंबर पार्लीमेंट सरदार सिमरनजीत ਸਿੰਘ मान ने भारत सरकार वालों मारे जा रहे सिख सियासी नेतावां का मुद्दा चुकिया और उन्होंने कहा कि रा IB NSA नूं पार्लीमेंट अधीन जवाबदेह बनाया जाना चाहिए है। सो ये कहण ते सरदार मान सिंह नूं बार-बार टोकिया गया ते जिहड़े BJP ਦੇ ਜਿਹੜੇ MPs ਵੱਲੋਂ ਉਹਨਾਂ ਦੇ ਕਮੈਂਟ ਟਰੈਕਰ ਚੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਭਾਰਤੀ ਸਿਸਟਮ ਨੂੰ ਅੱਜ ਕੱਲ੍ਹ ਵੈਸਟਰਨ ਮੀਡੀਆ ਨੇ ਇਲੈਕਟਿਡ ਆਟੋਕ੍ਰੇਸੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਈ ਉਹ ਹੈ ਤਾਨਾਸ਼ਾਹੀ ਹੈ। ਸਿਰਫ ਇਹੀ ਹੈ ਕਿ ਉਹ ਤਾਨਾਸ਼ਾਹ ਵੋਟਾਂ ਦੇ ਸਹਾਰੇ ਬਣਦਾ। ਵੈਸੇ ਤਾਂ ਹਿਟਲਰ ਵੀ ਜਦੋਂ ਹਿਟਲਰ ਦੀ ਪਾਰਟੀ ਜਰਮਨ ਦੇ ਵਿੱਚ ਪਾਵਰ ਦੇ ਵਿੱਚ ਆਈ, ਜਰਮਨ ਦਾ ਨਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਕੋਈ ਹਿਟਲਰ ਨੇ ਫੌਜੀ ਕੂ ਨਹੀਂ ਸੀ ਕੀਤਾ। ਉਹਨੇ ਪਹਿਲਾਂ ਪਾਰਟੀ ਬਣਾਈ ਸੀ, ਨਾਜ਼ੀ ਪਾਰਟੀ ਉਹਦਾ ਨਾਂ ਸੀ, ਔਰ ਉਹ ਵੋਟਾਂ ਲੈ ਕੇ ਹੀ ਪਾਵਰ ਦੇ ਵਿੱਚ ਆਈ ਸੀ। ਇਸੇ ਤਰ੍ਹਾਂ ਨਰਿੰਦਰ ਮੋਦੀ ਜਾਂ ਉਸ ਤੋਂ ਇਹਦਾ 9 ਸਾਲ ਹੋ ਗਏ ਨੇ 2024 'ਚ ਫਿਰ ਚੋਣਾਂ ਨੇ। ਸੋ ਉਹ ਬਿਲਕੁਲ ਨਫ਼ਰਤ ਦੀ ਰਾਜਨੀਤੀ, ਪੋਲਰਾਈਜੇਸ਼ਨ ਦੀ ਰਾਜਨੀਤੀ, ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਡੋਲ ਕੇ ਹਿੰਦੂ ਹਿਰਦੇ ਸਮਰਾਟ ਬਣਿਆ ਔਰ ਉਸ 'ਤੇ ਬੇਸਡ ਫਿਰ ਪੂਰੀ ਨਫ਼ਰਤ ਦੀ ਲਹਿਰ। ਔਰ ਪਿਛਲੀਆਂ ਚੋਣਾਂ ਜਿੱਤਣ 2019 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਜਿਹੜਾ ਉਹ ਪੁਲਵਾਮਾ ਦਾ ਕੀਤਾ ਹੈ ਔਰ ਫਿਰ ਉਹ ਸਾਰੀ ਬਾਲਾਕੋਟ ਔਰ ਦੂਸਰੀ ਡਰਾਮੇਬਾਜ਼ੀ ਦੇ ਥੱਲੇ ਜਿਹੜੀ ਭੇਤ ਸਤਪਾਲ ਮਲਕ ਜਿਹੜਾ ਜੰਮੂ ਕਸ਼ਮੀਰ 'ਚ ਉਸ ਵੇਲੇ ਦਾ ਗਵਰਨਰ ਸੀ ਉਸਨੇ ਖੋਲ੍ਹਿਆ ਕਿ ਭਾਈ ਕਿਵੇਂ ਇਹਦੇ ਬਾਵਜੂਦ ਕਿ ਉਹ ਟਰੱਕ ਬਰੂਦ ਦਾ ਭਰਿਆ ਹੋਇਆ ਘੁੰਮ ਰਿਹਾ ਸੀ ਉਹਨੂੰ ਰੋਕਿਆ ਨਹੀਂ ਗਿਆ ਔਰ ਈਵਨ ਮੈਨੂੰ ਵੀ ਪਹੁੰਚ ਨਹੀਂ ਕੀਤੀ ਗਈ ਕਿ ਉੱਥੇ ਜੇ ਹੈਲੀਕਾਪਟਰ ਚਾਹੀਦੇ ਨੇ ਜਿਹੜੇ ਜਵਾਨਾਂ ਨੂੰ ਕਰਨ ਲਈ ਉਹ ਰਿਕੁਐਸਟ ਕਰ ਰਹੇ ਸੀ ਔਰ ਉਹ ਡੈਲੀਬਰੇਟਲੀ ਉਹ ਉਹਨਾਂ ਨੂੰ ਮਰਵਾਇਆ ਗਿਆ ਔਰ ਉਹਨਾਂ ਦੀਆਂ ਫਿਰ ਤਸਵੀਰਾਂ ਲਾ ਕੇ ਔਰ ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਗਈਆਂ। ਇਹ ਵੱਖਰੀ ਕਹਾਣੀ ਹੈ ਕਿ ਹੁਣ ਜਦੋਂ ਕਿ ਕਈ ਭੇਤ ਖੁੱਲ੍ਹ ਰਹੇ ਨੇ, ਜਿਵੇਂ ਜਿਹੜਾ ਫੌਜੀ ਜਰਨੈਲ ਨਰਵਾਣੇ ਜਿਸ ਨੂੰ ਚੀਫ ਨਹੀਂ ਬਣਾਇਆ ਗਿਆ ਡਿਫੈਂਸ ਸਰਵਿਸਿਜ਼ ਦਾ, ਉਹਨੇ ਇੱਕ ਕਿਤਾਬ ਲਿਖੀ, ਪੈਨਗੁਇਨ ਨੇ ਛਾਪਣੀ ਹੈ, ਸਾਹਮਣੇ ਉਹਦੇ ਰਿਵਿਊ ਆਉਣੇ ਸ਼ੁਰੂ ਹੋਏ ਔਰ ਅਜੇ 2 ਦਿਨ ਪਹਿਲਾਂ ਹੀ ਉਸ ਦੇ ਕੁਛ ਕਾਮੈਂਟ ਆਏ ਜਿਹਦੇ 'ਚ ਉਹਨੇ ਇਹ ਕਿਹਾ ਕਿ ਵੀ ਸਾਡੀਆਂ ਤਾਂ ਤਿੰਨੋਂ ਫੋਰਸਿਸ ਦੇ ਲਈ ਸ਼ੌਕ ਸੀ ਜਿਹੜਾ ਅਗਨੀਵੀਰ ਦੇ ਨਾਂ ਥੱਲੇ ਜਿਹੜੀ ਭਰਤੀ ਸਕੀਮ ਇਹਨਾਂ ਨੇ ਰੱਖੀ ਹੈ ਕਿ ਜੀ ਸਿਰਫ 4 ਸਾਲ ਲਈ ਉਹਨਾਂ ਨੂੰ ਭਰਤੀ ਕੀਤਾ ਜਾਏਗਾ, ਉਹਨਾਂ ਨੂੰ 20,000 ਤਨਖਾਹ ਦਿੱਤੀ ਜਾਣੀ ਸੀ। ਔਰ ਇਹ ਮੋਦੀ ਹੁਣ ਅੱਗੇ ਬਹੁਤ ਵਾਰੀ ਜਦੋਂ ਇਸ ਸਕੀਮ ਦਾ ਕਿ ਵੀ 4 ਸਾਲ ਬਾਅਦ ਉਹ ਆਪੋ ਆਪਣੇ ਘਰ ਹੀ
ਉਹਨਾਂ ਸੋ ਉਦੋਂ ਵੀ ਅਸੀਂ ਇਹ ਕਿਹਾ ਸੀ ਵੀ ਇਹ RSS ਦੇ ਨਾਗਪੁਰ ਚੋਂ ਨਿਕਲੀ ਸਕੀਮ ਹੈ, ਜਿਹਦੇ ਥੱਲੇ ਇਹ ਆਪਣੇ RSS ਦੇ ਵਰਕਰਾਂ ਨੂੰ ਸਰਕਾਰੀ ਪੈਸੇ ਦੇ ਉੱਤੇ ਫੌਜੀ ਟ੍ਰੇਨਿੰਗ ਦਿਵਾਉਣਾ ਚਾਹੁੰਦੇ ਨੇ ਔਰ ਅਲਟੀਮੇਟਲੀ ਇਹ ਜਿਹੜੀ ਕਾਲ ਦੇ ਰਹੇ ਨੇ ਕਿ ਹਥਿਆਰ ਚੁੱਕੋ ਔਰ ਨਾਸ਼ ਕਰੋ ਇਹਨਾਂ ਦਾ, ਘੱਟ ਗਿਣਤੀਆਂ ਦਾ, ਮੁਸਲਮਾਨਾਂ, ਈਸਾਈਆਂ, ਸਿੱਖਾਂ ਦਾ, ਉਹਦੇ ਲਈ ਉਹ ਉਹਨਾਂ ਨੇ ਵਲੰਟੀਅਰ ਫੋਰਸ ਤਿਆਰ ਕਰਨੀ। ਹੁਣ ਇਹ ਜਦੋਂ ਨਰਵਾਣੇ ਨੇ ਇਹ ਕਿਹਾ ਕਿ ਭਾਈ ਇਹ ਤਾਂ ਉੱਤੋਂ ਸਕੀਮ ਆਈ ਔਰ ਅਜ਼ਮੈਦ ਵੀ ਵਿਰੋਧ ਕੀਤਾ ਕਿ ਵੀ ਇਹ ਤਾਂ ਚਲੋ ਹੁੰਦਾ ਵੀ ਇੱਕ ਸਟੇਜ ਤੇ ਸ਼ਾਰਟ ਸਰਵਿਸ ਕਮਿਸ਼ਨ ਹੁੰਦਾ ਸੀ, ਜੰਗ ਦੇ ਵੇਲੇ ਆਏ ਅਫਸਰ ਤੁਸੀਂ ਭਰਤੀ ਕੀਤੇ ਨੇ, 5 ਸਾਲ ਬਾਅਦ ਉਹਨਾਂ ਨੂੰ ਤੁਸੀਂ ਤੋੜ ਦਿੱਤਾ ਵੀ ਇਹ ਤਾਂ ਇਵੇਂ ਤਾਂ ਫੌਜ ਬਣ ਹੀ ਨਹੀਂ ਸਕਦੀ। ਪਰ ਉਹਨੇ ਕਿਹਾ ਜੀ ਫੋਰਸ ਕਿ ਹਾਂ ਇੰਨਾ ਮੰਨ ਲਿਆ ਵੀ ਜੇ ਉਹਨਾਂ ਨੇ ਤਨਖਾਹ 20,000 ਕਹੀ ਸੀ ਸਾਡੇ ਕਹਿਣ ਤੇ 30,000 ਕਰ ਦਿੱਤੀ। ਹੁਣ ਇਸ ਸਾਰੇ ਤੋਂ ਜਿਉਂ ਹੀ ਇਹ ਖਬਰ ਸਾਹਮਣੇ ਆਈ ਔਰ ਨਾਲ ਦੀ ਨਾਲ ਅੱਜ ਇਹ ਖਬਰ ਪਲਾਂਟ ਹੋਈ ਕਿ ਜੀ ਇਹ ਜਿਹੜਾ ਅਜੇ ਉਹ ਕਿਤਾਬ ਸਾਹਮਣੇ ਸ਼ਾਇਦ ਨਾ ਆਏ ਕਿਉਂਕਿ ਉਹਨੇ ਮਨੋਜ ਨਰਵਾਣੇ ਆ, ਨਰਵਾਣੇ ਲਾਸਟ ਨੇਮ ਹੈ, ਕਿ ਉਹਨੇ ਪਰਮਿਸ਼ਨ ਨਹੀਂ ਲਈ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਰਨ ਤਾਂ ਫੌਜ ਨੂੰ ਵੀ ਨਾਗਪੁਰ ਹੀ ਕਰ ਰਿਹਾ। ਹੁਣ ਜੋ ਕੁਝ ਪਾਰਲੀਮੈਂਟ ਤੇ 13 ਦਸੰਬਰ ਨੂੰ ਹੁੰਦਾ ਪਾਰਲੀਮੈਂਟ ਤੇ ਹਮਲੇ ਦੇ ਉਸ ਕਿ ਜੀ 22 ਸਾਲ ਅਸੀਂ ਯਾਦ ਮਨਾ ਰਹੇ ਹਾਂ ਕਿਵੇਂ 2 ਨੌਜਵਾਨ ਅੰਦਰ, ਇੱਕ ਨੌਜਵਾਨ ਔਰ ਇੱਕ ਬੀਬੀ ਬਾਹਰ, ਭਾਵੇਂ ਅਨਪਲੋਇਮੈਂਟ ਦੇ ਉੱਤੇ ਉਹ ਭਗਤ ਸਿੰਘ ਬ੍ਰਿਗੇਡ ਬਣੇ ਹੋਏ ਸੀ ਔਰ ਅੰਦਰ ਉਹਨਾਂ ਨੇ ਰੰਗ ਵੀ ਛੱਡਿਆ ਔਰ ਮੈਸੇਜ ਇਹੀ ਦਿੱਤਾ, ਉਹਨੇ ਦੱਸਦਾ ਵੀ ਤੁਹਾਡੀ ਨਵੀਂ ਪਾਰਲੀਮੈਂਟ ਬਿਲਡਿੰਗ ਸਿਕਿਉਰਿਟੀ ਤੇ ਫਲਾਣਾ ਢਮਕਾ ਕੀ ਹੈ। ਹੁਣ ਜੇ ਇਹਨੂੰ ਲੈ ਕੇ ਮੰਗ ਕੀਤੀ MPs ਨੇ ਆਪੋਜੀਸ਼ਨ ਦੇ ਕਿ ਭਾਈ ਅਮਿਤ ਸ਼ਾਹ ਆ ਕੇ ਬਿਆਨ ਦੇ ਕਿ ਸਿਕਿਉਰਿਟੀ ਬ੍ਰੀਚ ਔਰ ਉਧਰ ਤੁਸੀਂ ਉਹਨੂੰ ਮਹੂਆ ਮੋਤਰੇ ਨੂੰ ਕੱਢਤਾ ਕਿ ਜੀ ਉਹਨੇ ਐਥਿਕਸ ਨਹੀਂ ਫੋਲੋ ਕੀਤਾ। ਅਜੇ ਤੱਕ ਉਹ MP ਜਿਹਦੇ ਰਿਕਮੈਂਡੇਸ਼ਨ ਤੇ ਦੋਨਾਂ ਨੂੰ ਵਿਜ਼ਿਟਰ ਪਾਸ ਦਿੱਤੇ ਗਏ ਉਹਦੀ ਪੁੱਛਗਿੱਛ ਤੱਕ ਵੀ ਨਹੀਂ ਹੋਈ ਤੇ 145 ਦੇ ਕਰੀਬ ਜਿਹੜੇ ਨੇ MP ਵਿਰੋਧੀ ਤਰ੍ਹਾਂ ਦੇ ਉਹ ਸਸਪੈਂਡ ਕਰ ਦਿੱਤੇ ਨੇ ਕਿ ਰੈਸਟ ਆਫ ਦਾ ਸੈਸ਼ਨ ਜਾ ਹੀ ਨਹੀਂ ਸਕਦੇ। ਉਸ ਤੋਂ ਬਾਅਦ ਤਾਂ ਚੋਣਾਂ ਹੋਣੀਆਂ ਨੇ ਲਾਸਟ। ਹੁਣ ਹਰ ਇੱਕ ਨੂੰ ਲੱਗ ਰਿਹਾ ਸੀ ਕਿ ਵੀ ਇਹ ਜਿਹੜਾ ਥੋਕ ਦੇ ਵਿੱਚ ਇਹਨਾਂ ਨੇ ਬਿਲਕੁਲ ਕੱਢ ਦਿੱਤੇ ਨੇ, ਇਹ ਮਕਸਦ ਕੀ ਹੈ ਇਹਨਾਂ ਦਾ। ਔਰ ਹੁਣ ਇਹਨਾਂ ਪਿਛਲੇ 2-3 ਦਿਨਾਂ 'ਚ ਸਾਹਮਣੇ ਆਇਆ ਕਿ ਕਿਵੇਂ ਬੜੀ ਤੇਜ਼ੀ ਦੇ ਨਾਲ ਇਹਨਾਂ ਨੇ 3 ਕ੍ਰਿਮੀਨਲ ਕੋਡ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਜੀ ਉਹ ਕਲੋਨੀਅਲ ਮਾਈਂਡਸੈਟ ਸੀ, ਬਸਤੀਵਾਦ ਵਾਲਿਆਂ ਨੇ ਬਣਾਇਆ ਸੀ, ਨਿਆਇਕ ਸੰਹਿਤਾ ਬਣਾ ਰਹੇ ਹੈ ਭਾਰਤੀ ਮਾਈਂਡਸੈਟ ਦੇ ਥੱਲੇ। ਹਾਲਾਂ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਹ ਦੱਸਾਂ ਕਿ ਵੀ ਇਹਦੇ ਥੱਲੇ ਕਿਵੇਂ ਪੁਲਿਸ ਕੋਲ ਕਿੰਨੀਆਂ ਪਾਵਰਸ ਦੇ ਦਿੱਤੀਆਂ ਨੇ, ਮੈਜਿਸਟ੍ਰੇਟਸ ਨੂੰ ਕਿਵੇਂ ਵੀਕ ਕੀਤਾ ਜਾ ਰਿਹਾ ਹੈ। ਜਿਹੜਾ ਮਰਜ਼ੀ ਜੇ ਈਵਨ ਕੋਈ ਕਿਸੇ ਬੰਦੇ ਨੂੰ ਫੜਨਾ ਤੇ ਉਹਦੇ ਤੇ ਤੁਸੀਂ ਦੇਸ਼ ਧਰੋਹ ਦਾ ਕੇਸ ਵੀ ਨਾਲ ਹੀ ਬਣਾ ਸਕਦੇ ਹੋ ਬਿਨਾਂ NSA ਜਾਂ ਯੂਆਪਾ ਲਾਇਆ ਜਾਂ ਕਿਸੇ ਨੂੰ 6 ਮਹੀਨੇ ਰੱਖਣਾ। ਸੋ ਇਹ ਅੱਡ ਜਿਹੜੇ ਨੇ ਐਸੇ ਪ੍ਰੋਵੀਜ਼ਨ ਇਹਨਾਂ ਨੇ ਲਾਏ ਨੇ। ਈਵਨ ਜੇ ਅੱਗੇ ਮੈਡੀਕਲ ਨੈਗਲੀਜੈਂਸ ਲਈ ਕੋਈ ਜ਼ਿੰਮੇਵਾਰ ਸੀ ਕਿ ਕੋਈ ਐਮਰਜੈਂਸੀ ਮਰੀਜ਼ ਆਇਆ, ਡਾਕਟਰ ਉੱਥੇ ਹੈ ਹੀ ਨਹੀਂ ਜਾਂ ਉਹ ਬ੍ਰਿਟਿਸ਼ ਕ੍ਰਿਮੀਨਲ ਕੋਡ ਦੇ ਵਿੱਚ ਉਹਦਾ ਸੈਕਸ਼ਨ ਸੀ, ਉਹ ਨਵੇਂ ਕਾਨੂੰਨਾਂ 'ਚ ਉਡਾ ਦਿੱਤਾ ਕਿ ਜੀ ਹੈ ਨਹੀਂ, ਹੁਣ ਮਰਦੇ ਰਹਿਣ ਕੋਈ ਵੀ, ਕੋਈ ਉਹਨਾਂ ਦੇ ਉੱਤੇ ਜਵਾਬਦੇਹੀ ਨਹੀਂ ਹੋਏਗਾ ਡਾਕਟਰਾਂ ਨੂੰ। ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ, ਪਰ ਇਹ ਸਾਰੇ 'ਚੋਂ ਪੁਲਿਸ ਔਰ ਦੂਜੇ ਦੀਆਂ ਨੂੰ ਬਹੁਤ ਪਾਵਰਸ ਦਿੱਤੀਆਂ ਨੇ ਔਰ ਕਿਸੇ ਨੂੰ ਵੀ ਜਿਹੜਾ ਕਿਸੇ ਇਲਜ਼ਾਮ ਥੱਲੇ ਵੀ ਫੜ ਕੇ ਮੁੜ ਕੇ ਭਾਵੇਂ ਉਹ 6 ਮਹੀਨੇ ਉਹਦੀ ਕੋਈ ਸੁਣਵਾਈ ਤੱਕ ਨਹੀਂ ਹੋਏਗੀ। ਲੇਕਿਨ ਇਸ ਮੌਕੇ ਨੂੰ 2 ਸਿੱਖ MPs ਨੇ ਆਪਣੀ ਗੱਲ ਕਹਿਣ ਲਈ ਇਸਤੇਮਾਲ ਕੀਤਾ। ਅਸੀਂ ਸਮਝਦੇ ਹਾਂ ਵੀ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਬਿਲੋਂਗਸ। ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਸਿਟਿੰਗ ਹੈ ਉਹਨੇ ਜਿਹੜਾ ਸਸਪੈਂਡ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਤਾਂ ਮੋਦੀ ਦੇ ਖਿਲਾਫ ਲਾਈਨ ਨਹੀਂ ਲੈਣੀ ਹੈ ਜਾਂ ਕੋਈ ਇਸ ਕਿਸਮ ਦਾ। ਉਹਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਔਰ ਉਸ ਦਾ ਜਿਵੇਂ ਬੋਲਣ ਦਾ ਅੰਦਾਜ਼ ਚਿਲਕਣਾ ਜ਼ਿਆਦਾ ਹੁੰਦਾ, ਪਰ ਉਹਨੇ ਉਹ ਜਿਹੜਾ ਉਹ ਸਾਰਾ ਕੇਸ ਕਿ ਭਾਈ ਕੀ ਦੂਸਰੇ ਕੌਣ ਛੱਡੇ ਗਏ ਨੇ ਔਰ ਜਿਨ੍ਹਾਂ ਦੀਆਂ ਸਾਰੀਆਂ ਜਵਾਨੀਆਂ 25-25 30-30 ਸਾਲ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਛੱਡਿਆ ਜਾਏ। ਪਰ ਮੈਂ ਸਮਝਦਾ ਵੀ ਜੇ ਇਸ ਸਾਰੇ ਜਦੋਂ 145 ਤੋਂ ਜ਼ਿਆਦਾ MP ਸਸਪੈਂਡਡ ਨੇ ਔਰ ਗਵਰਨਮੈਂਟ ਹਰੀਡਲੀ ਇਹਨਾਂ ਕਾਨੂੰਨਾਂ ਨੂੰ ਪੁਸ਼ ਕਰ ਰਹੀ ਸੀ, ਜੇ ਕੋਈ ਇਹਨਾਂ ਦੇ ਲਈ ਜਿਸ ਨੂੰ ਕਹੋ ਕਿ ਤਕਲੀਫ ਦੇ ਬਣੇ ਤੇ ਉਹ ਸਰ ਸਿਮਰਨਜੀਤ ਸਿੰਘ ਮਾਨ ਸਨ, ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ, ਕਿਉਂਕਿ ਕਿਹਾ ਤਾਂ ਇਹੀ ਜਦੋਂ ਕੋਈ ਬਿੱਲ ਪੇਸ਼ ਕੀਤੇ ਜਾਂਦੇ ਨੇ ਤਾਂ ਗੱਲ ਤਾਂ ਤੁਸੀਂ ਬਿੱਲ ਤੇ ਹੀ ਬੋਲਣਾ ਹੁੰਦਾ ਹੈ। ਔਰ ਮਾਨ ਸਾਹਿਬ ਨੇ ਐਸੇ ਇੰਟੈਲੀਜੈਂਟ ਤਰੀਕੇ ਦੇ ਨਾਲ
ਉਸ ਦੇ ਲਈ ਆਪਣੀ ਗੱਲ ਕਹਿਣ ਦਾ ਵੀ ਉਹਨਾਂ ਨੇ ਮੌਕਾ ਲੱਭਿਆ ਔਰ ਸਰਕਾਰ ਨੂੰ ਵੀ ਔਨ ਦਾ ਡਿਫੈਂਸਿਵ ਕੀਤਾ ਕਿ ਉਹ ਚੀਕਾਂ ਮਾਰਨ ਲੱਗ ਗਏ ਜਿੰਨੇ ਬੀਜੇਪੀ ਦੇ ਐਮਪੀ ਨੇ। ਈਵਨ ਉਹਨਾਂ ਦਾ ਜਿਹੜਾ ਮਿਨਿਸਟਰ ਆਫ ਸਟੇਟ ਹੈ ਫਾਰ ਹੋਮ ਅਫੇਅਰਸ ਅਜੇ ਕੁਮਾਰ ਮਿਸ਼ਰਾ, ਉਹਨੇ ਇਹ ਕਿਹਾ ਕਿ ਜੀ ਇਹ ਦੇਖੋ ਕੈਨੇਡਾ ਦੇ ਨਿੱਜਰ ਦਾ ਇਸ਼ੂ ਵੀ ਚੁੱਕਤਾ ਹੈ, ਕੈਨੇਡਾ ਗਵਰਨਮੈਂਟ ਨੇ ਤਾਂ ਕੋਈ ਪ੍ਰੂਫ ਹੀ ਨਹੀਂ ਦਿੱਤਾ ਅਜੇ ਤੱਕ, ਇਸ ਲਈ ਅਸੀਂ ਕੀ ਕਰੀਏ। ਪਰ ਮਾਨ ਸਾਹਿਬ ਨੇ ਜਿਹੜਾ ਬੜਾ ਇੰਟੈਲੀਜੈਂਟਲੀ ਕਿਹਾ, ਉਹਨਾਂ ਨੇ ਕਿਹਾ ਜੀ ਠੀਕ ਹੈ ਇਹ ਤੁਸੀਂ ਕ੍ਰਿਮੀਨਲ ਲਾਅ ਤੇ ਨਿਆਇਕ ਸੰਹਿਤਾ ਦੇ ਥੱਲੇ ਲਿਆਂਦਾ ਹੈ, ਪਰ ਇਹ ਜਿਹੜੀਆਂ ਤੁਹਾਡੀਆਂ 3 ਕਿਲਿੰਗ ਏਜੰਸੀਜ਼ ਨੇ ਸੋ ਕਾਲਡ ਇਨਵੈਸਟੀਗੇਟਿਵ, ਜਿਹਦੇ ਵਿੱਚ NSA ਹੈ, ਤੁਹਾਡਾ IB ਹੈ ਔਰ ਤੁਹਾਡੀ ਰਾਅ ਹੈ, ਜਿਨ੍ਹਾਂ ਦੇ ਕੋਲ ਅਨਅਕਾਊਂਟਡ ਮਨੀ ਹੈ, ਇਹਨਾਂ ਨੂੰ ਪਾਰਲੀਮੈਂਟ ਦੇ ਪ੍ਰਵਿਊ ਦੇ ਥੱਲੇ ਲਿਆਂਦਾ ਜਾਏ ਤਾਂ ਕਿ ਇਹ ਆਨਸਰੇਬਲ ਹੋਣ। ਔਰ ਫਿਰ ਮਾਨ ਸਾਹਿਬ ਨੇ ਕਿ ਭਾਈ ਇਹਨਾਂ ਨੇ ਕਿਵੇਂ ਦੀਪ ਸਿੱਧੂ ਨੂੰ ਮਾਰਿਆ, ਕਿਵੇਂ ਜਿਹੜਾ ਉਹ ਆਪਣੇ ਜਿਹੜੇ ਦੂਸਰੇ ਮੂਸੇਵਾਲਾ ਉਹਦਾ ਮਰਡਰ ਕੀਤਾ, ਰਿਪਦਮਨ ਸਿੰਘ ਮਲਕ ਦਾ ਕੀਤਾ, ਡਾਕਟਰ ਹਰਪ੍ਰੀਤ ਸਿੰਘ ਹੈਪੀ ਦਾ ਕੀਤਾ, ਅਵਤਾਰ ਸਿੰਘ ਖੰਡੇ ਦਾ, ਪਰਮਜੀਤ ਸਿੰਘ ਪੰਜਵੜ ਦਾ, ਹਰਦੀਪ ਸਿੰਘ ਨਿੱਜਰ ਦਾ ਅਮਰੀਕਾ 'ਚ ਕਰਨ ਜਾ ਰਹੇ ਸੀ। ਜਿਉਂ ਹੀ ਇਹ ਕੀਤਾ ਉੱਥੇ ਤਾਂ ਖਲਬਲੀ ਮਚ ਗਈ, ਉਹਨਾਂ ਨੇ ਸਾਰੇ ਚੀਕਾਂ ਮਾਰਨ ਲੱਗ ਗਏ ਉੱਠ ਕੇ ਕਿ ਜੀ ਇਹ ਸਪੀਕਰ ਵੀ ਕਹਿ ਰਿਹਾ ਕਿ ਜੀ ਇਹ 3 ਕਾਨੂੰਨਾਂ ਦੀ ਗੱਲ ਹੋ ਰਹੀ ਹੈ, ਸਿਰਫ ਇਸ ਤੇ ਬੋਲੋ। ਕਿਉਂਕਿ ਜੀ ਮੈਂ ਕਾਨੂੰਨਾਂ ਦੀ ਗੱਲ ਕਰ ਰਿਹਾ, ਕਿਉਂਕਿ ਸਾਰੇ ਜਿਹੜੇ ਨੇ ਇਹ ਤੁਹਾਡੀਆਂ ਇਹ 3 ਹੀ ਏਜੰਸੀਆਂ ਇਹਦੇ 'ਚ ਇਨਵੋਲਵ ਨੇ ਔਰ ਇਹਨਾਂ ਨੂੰ ਕੌਣ ਆਨਸਰੇਬਲ ਬਣਾਏਗਾ, ਕਿਉਂਕਿ ਉਹ ਸਿੱਧੀਆਂ ਜਵਾਬਦੇਹ ਨੇ ਪ੍ਰਾਈਮ ਮਿਨਿਸਟਰ ਨੂੰ। ਤੇ ਜੇ ਇਸ ਕਿਸਮ ਦਾ ਹੋ ਰਿਹਾ ਫਿਰ ਪ੍ਰਾਈਮ ਮਿਨਿਸਟਰ ਇਸ ਦੇ ਉੱਤੇ ਗੱਲ ਕਰੇ, ਅਦਰਵਾਈਜ਼ ਉਹਨੂੰ ਜਿਹੜਾ ਉਹ ਪਾਰਲੀਮੈਂਟ ਦੀ ਜੂਰਿਸਡਿਕਸ਼ਨ ਦੇ ਵਿੱਚ ਲਿਆਂਦਾ ਜਾਏ। ਔਰ ਇਹ ਵੱਡੀ ਖਬਰ ਈਵਨ PTI ਨੇ ਵੀ ਬਣਾਈ ਹੈ, ਬ੍ਰਿੰਗ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅੰਡਰ ਪਰਵਿਊ ਆਫ ਪਾਰਲੀਮੈਂਟ MP ਸਿਮਰਨਜੀਤ ਸਿੰਘ ਮਾਨ। MP says 3 criminal bills do not include the national security advisor, RAW director and IB director, ਕਿ ਵੀ ਇਹ ਉਹਦੇ ਥੱਲੇ ਨਹੀਂ ਨੇ। ਔਰ ਉਹਨਾਂ ਨੇ ਕਿਹਾ ਇਹਦੇ ਤੋਂ ਬਿਨਾਂ ਜਦੋਂ ਤੱਕ ਕੋਈ ਇਹ ਇਹਨਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ, ਫਿਰ ਉਹਨਾਂ ਨੇ ਕਿਹਾ ਕਿ ਜੀ ਜਦੋਂ ਇਹ ਸਾਰਾ ਹੋਇਆ ਪਲੀਜ਼ ਸਪੀਕ ਅਬਾਊਟ ਦਾ ਲਾਅ ਹੀਅਰ, ਮਿਨਿਸਟਰ ਸੈਡ ਡਿਊਰਿੰਗ ਦਾ ਡਿਬੇਟ। ਕਿਹਾ ਜੀ ਲਾਅ ਦੇ ਉੱਤੇ ਬੋਲੋ। ਔਰ ਇਹ ਕ੍ਰਿਮੀਨਲ, ਮਾਨ ਨੇ ਕਿਹਾ ਥੀਸ ਆਰ ਕ੍ਰਿਮੀਨਲ ਐਕਟਸ ਐਂਡ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਫ USA ਹੈਜ਼ ਕਮ ਹੀਅਰ, ਵਾਈ ਆਰ ਯੂ ਰਨਿੰਗ ਅਵੇ, ਤੁਸੀਂ ਭੱਜ ਕਿਉਂ ਰਹੇ ਹੋ ਉੱਥੋਂ? ਜੇ ਇਸ਼ੂ ਨਹੀਂ ਸੀ ਕਿਉਂ ਆਇਆ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਕਿਉਂ ਆਇਆ FBI ਦਾ ਚੀਫ? ਔਰ ਜਦੋਂ ਮਾਨ ਰਿਟੋਰਟਡ as several members from treasury benches objected and demanded that his remarks be expunged, ਕਿ ਉਹਨਾਂ ਦੇ ਜਿਹੜੇ ਬੋਲੇ ਗਏ ਲਫ਼ਜ਼ ਨੇ ਮਾਨ ਸਾਹਿਬ ਦੇ ਉਹ ਰਿਕਾਰਡ ਚੋਂ ਕੱਢੇ ਜਾਣ। ਸੋ ਅਸੀਂ ਸਮਝਦੇ ਹਾਂ ਬੇਸ਼ੱਕ ਉਹ ਜਿਵੇਂ ਇੱਕ ਅਖਾਣ ਹੈ ਕਿ ਜੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਹੈ। ਬਿਲਕੁਲ। ਔਰ ਵੈਸੇ ਇਹ ਫਰੇਜ਼ ਨੂੰ ਸਮਝਣ ਦੇ ਲਈ ਤੁਹਾਨੂੰ ਨਗਾਰਖਾਨਾ ਜ਼ਰੂਰ ਦੇਖਣਾ ਚਾਹੀਦਾ। ਮੈਂ ਜਲੰਧਰ ਮੈਨੂੰ ਮੌਕਾ ਬਣਿਆ, ਨਗਾਰਖਾਨਾ ਹੁੰਦਾ ਜਿਹਦੇ 'ਚ ਹਰ ਕਿਸਮ ਦਾ ਇੰਸਟਰੂਮੈਂਟ ਪਿਆ ਹੁੰਦਾ ਔਰ ਉੱਥੇ ਜਿਹੜੇ ਲੋਕ ਕੋਈ ਲੈਣ ਆਉਂਦੇ ਨੇ ਉਹ ਕੋਈ ਆਪਣਾ ਕਰ ਰਿਹਾ ਇਹ ਤੇ ਇੰਨਾ ਕੁ ਸ਼ੋਰ ਸ਼ਰਾਬਾ ਪਿਆ ਹੁੰਦਾ ਹੈ। ਹੁਣ ਉਹ ਜਿਹੜੀ ਤੂਤੀ ਹੈ ਉਹਦੀ ਤਾਂ ਵਿਚਾਰੀ ਪਤਲੀ ਜਿਹੀ ਆਵਾਜ਼ ਹੁੰਦੀ ਵੀ ਜਿੱਥੇ ਇੰਨਾ ਰੌਲਾ ਰੌਲਾ ਪਿਆ ਉਹਦੀ ਕੌਣ ਸੁਣਦਾ? ਭਾਵੇਂ ਕਹਾਵਤ ਇਹੀ ਹੈ, ਲੇਕਿਨ ਘੱਟੋ ਘੱਟ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਖਾਲਸਾ ਗੱਜਦਾ ਹੀ ਹੈ, ਜੇ ਉਹਨਾਂ ਦੀ ਪਾਰਲੀਮੈਂਟ 'ਚ ਖਲੋ ਕੇ ਜਿਸ ਹਿੰਮਤ ਨਾਲ ਸਰ ਸਿਮਰਨਜੀਤ ਸਿੰਘ ਮਾਨ ਗੱਲ ਕਰਦੇ ਨੇ, ਠੀਕ ਹੈ ਕਿਸੇ ਨੂੰ ਉਹਨਾਂ ਦੀਆਂ ਨੀਤੀਆਂ ਨਾਲ ਪ੍ਰੋਬਲਮ ਹੋ ਸਕਦਾ ਹੈ, ਕਿਸੇ ਨੂੰ ਡੂ ਮੋਰ ਹੋ ਸਕਦਾ, ਪਰ ਮੈਂ ਸਮਝਦਾ ਵੀ ਉੱਥੋਂ ਦੇ ਸਰਕਮਸਟਾਂਸਿਸ ਜੋ ਵਿਸ਼ਿਅਸ ਮਾਹੌਲ ਹੈ ਉਸ ਲੈਵਲ ਤੇ ਖਲੋ ਕੇ ਕਿਸੇ ਦਾ ਚੈਲੰਜ ਕਰਨਾ ਹੀ ਆਪਣੇ ਆਪ ਦੇ ਵਿੱਚ ਇਹ ਇੱਕ ਹਿੰਮਤ ਦਾ ਕੰਮ ਹੈ। ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨਾ ਬ੍ਰੇਕ ਫॉर ਯੂਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।